ਆਊਟ। ਹਾਂਜੀ, ਖੁਸ਼ ਆਮਦੀਦ ਜੀ ਆਇਆਂ ਨੂੰ ਸਭ ਨੂੰ। ਤੇ ਅਸੀਂ ਅੱਜ ਡਾਕਟਰ ਸਾਹਿਬ ਨਾਲ ਬਾਬਾ ਫਰੀਦ ਦੋਹਾ ਨੰਬਰ नहीं 2 ਤੋਂ ਸ਼ੁਰੂ ਕਰਾਂਗੇ जी। हाँ जी सर जी बोलो। ਜੀ ਬੀਬਾ ਜੀ, ਡਾਕਟਰ ਸਾਹਿਬ ਓਵਰ ਟੂ ਯੂ। हाँ जी ਜੀ ਬੀਬਾ ਜੀ, ਤੁਸੀਂ ਕੋਈ ਸਵਾਲ ਪੁੱਛਣਾ ਹੈ? ਅੱਛਾ ਹਾਂ, ਮੈਂ ਸਵਾਲ ਪੁੱਛਦੀ ਹਾਂ ਜੀ। ਮੈਂ ਇਹ ਪੁੱਛ ਰਹੀ ਸੀਗੀ ਕਿ ਜੇ ਅਸੀਂ ਬਾਬਾ ਫਰੀਦ ਨੂੰ ਇੰਟਰਪ੍ਰੀਟ ਕਰਨਾ ਹੈ ਤੇ ਅਸੀਂ ਇਹਨੂੰ ਚੀਜ਼ ਨੂੰ ਅੱਗੇ ਰੱਖ ਕੇ ਟੁਰੀਏ ਕਿ ਵੀ ਉਹ ਇੱਕ ਜਿਹੜੀ ਇੱਕ ਰੱਬ ਦੀ ਹਸਤੀ ਨੂੰ ਬਿਲਕੁਲ ਮੰਨਦੇ ਸੀ ਐਜ਼ ਸਮ ਡਿਫਰੈਂਟ ਥਿੰਗ ਲੈਵਲ ਤੇ, ਕਿ ਨਾਟ ਕਿ ਵੀ ਜਿੱਦਾਂ ਹੁਣ ਆਪਾਂ ਥੋੜਾ ਸੋਚਦੇ ਹਾਂ ਸੋ ਅਸੀਂ ਉਦਾਂ ਇੰਟਰਪ੍ਰੀਟ ਕਰਨਾ ਹੈਗਾ ਕਿ ਅਸੀਂ ਆਪਣੀ ਅੱਜ ਕੱਲ ਦੀ ਸੋਚ ਨਾਲ ਇੰਟਰਪ੍ਰੀਟ ਕਰਨਾ, ਇਹ ਮੈਨੂੰ ਸਮਝ ਨਹੀਂ ਆ ਰਹੀ। मतलब ਇਹਦੇ ਚ ਇਹ ਹੈਗਾ ਕਿ ਬਾਬਾ ਫਰੀਦ ਦੇ ਜ਼ਮਾਨੇ ਨੂੰ ਗੁਜ਼ਰੇ ਹੋਏ 500-600 ਸਾਲ ਹੋ ਗਏ ਜੀ। ਠੀਕ ਜੀ। ਤੇ ਉਸ ਵੇਲੇ ਉਹਨਾਂ ਨੇ ਜਿਹੜਾ ਲਫ਼ਜ਼ ਵਰਤਿਆ ਰੱਬ, ਜੀ, ਤੇ ਅੱਜ ਜਦੋਂ ਅਸੀਂ ਰੱਬ ਵਰਤਨੇ ਆ, ਮਤਲਬ ਰੱਬ ਦੇ ਕਈ ਮਾਇਨੇ ਹੋ ਸਕਦੇ ਨੇ ਨਾ। ਇੱਕ ਰੱਬ ਮੌਲਵੀ ਦਾ ਵੀ ਹੈ, ਮੁੱਲਾਂ ਦਾ ਵੀ ਹੈ, ਭਾਈਆਂ ਦਾ ਵੀ ਹੈ, ਪੰਡਤਾਂ ਦਾ ਵੀ ਹੈ, ਤੇ ਇੱਕ ਉਹ ਵੀ ਰੱਬ ਹੈ ਜਿਹੜਾ ਆਮ ਲੋਕਾਂ ਦਾ ਹੈ। ਸੋ ਰੱਬ ਕੋਈ ਇੱਕ ਬੱਝੀ ਬੁਝਾਈ ਸ਼ੈ ਨਹੀਂ ਹੈਗੀ। ਮਤਲਬ ਇੰਜ ਨਹੀਂ ਹੈ ਕਿ ਜਿਵੇਂ ਸਮਾਨ ਤੇ ਸੂਰਜ ਚੜਿਆ ਇੰਜ ਰੱਬ ਵੀ ਉਸ ਤਰ੍ਹਾਂ ਦੀ ਕੋਈ ਸ਼ੈ ਚੜੀ ਹੈ। ਰੱਬ ਜਿਹੜੀ ਹੈ ਉਹ ਤੇ ਇੱਕ ਯੂਨੀਵਰਸ ਦੇ ਅੰਦਰ ਜਿਹੜੀ ਲਹਿਰ ਹੈ ਆਪਸੀ ਚੀਜ਼ਾਂ ਦੀ ਮਿਲਣ ਦੀ, ਉਹ ਹੈ। ਉਹ ਤੇ ਹੁਣ ਸਾਡੀ ਇੰਟਰਪ੍ਰੀਟੇਸ਼ਨ ਹੋ ਗਈ ਨਾ, ਆਈ ਮੀਨ, ਪਰ ਉਦੋਂ ਜਦ ਇਹ ਨਹੀਂ ਤੇ ਭਗਤੀ ਲਹਿਰ ਬਾਬਾ ਫਰੀਦ ਦੀ ਵੀ ਤੇ ਇਹੋ ਇੰਟਰਪ੍ਰੀਟੇਸ਼ਨ ਹੈ ਨਾ। ਕਿਉਂਕਿ ਜੇ ਦੂਜੀ ਇੰਟਰਪ੍ਰੀਟੇਸ਼ਨ ਤੇ ਜਿਹੜੀ ਮੁੱਲਾਂ ਵਾਲੀ ਹੈ ਨਾ, ਮੁੱਲਾਂ ਤੇ ਨਹੀਂ ਸਾਨੂੰ ਨਾ, ਮੁੱਲਾਂ ਦੀ ਜਾਂ ਉਹਨਾਂ ਦੀ ਤਾਂ ਇੰਟਰਪ੍ਰੀਟੇਸ਼ਨ ਹੈ ਨਾ ਕਿ ਉਹ ਬਾਕਾਇਦਾ ਇੱਕ ਬਕਾਇਦਾ ਜਿਸਮ ਜਾਂ ਜਿਸ ਤਰ੍ਹਾਂ ਵੀ ਸਮਝੋ ਕਿ ਬੈਠਾ ਹੈ ਜਿਹੜਾ ਚਲਾ ਰਿਹਾ, ਜਿਵੇਂ ਬਾਦਸ਼ਾਹ ਚਲਾ ਰਿਹਾ, ਉਹ ਉਹਨਾਂ ਦਾ ਜਿਹੜਾ ਤਸੱਵਰ ਹੈ ਉਹ ਬਾਦਸ਼ਾਹ ਤੋਂ ਆਇਆ ਹੈ, ਆਮ ਜਿਹੜਾ ਮੌਲਵੀ ਦਾ ਤੇ ਆਮ ਲੋਕਾਂ ਦਾ। ਕਿ ਜਿਵੇਂ ਬਾਦਸ਼ਾਹ ਚਲਾਉਂਦਾ ਨਾ ਬਾਦਸ਼ਾਹੀ, ਉਹ ਇੱਕ ਬੰਦਾ ਹੁੰਦਾ ਹੈ ਤੇ ਜਿਹੜਾ ਬਾਦਸ਼ਾਹੀ ਨੂੰ ਚਲਾ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਰੱਬ ਵੀ ਇੱਕ ਉਸ ਤਰ੍ਹਾਂ ਦੀ ਇੱਕ ਸ਼ੈ ਵਾ ਜਿਹੜੀ ਚਲਾ ਰਹੀ ਹੈ ਯੂਨੀਵਰਸ ਨੂੰ। ਤੇ ਦੂਜਾ ਇਹ ਹੈ ਕਿ ਰੱਬ ਜਿਹੜਾ ਹੈ ਉਹ ਇੱਕ ਯੂਨੀਵਰਸਲ ਲਹਿਰ ਹੈ ਜਿਹੜੀ ਇਸ ਯੂਨੀਵਰਸ ਦੇ ਹਰ ਚੀਜ਼ ਨੂੰ ਆਪਸ ਵਿੱਚ ਜੋੜਦੀ ਹੈ। ਮੈਂ ਡਾਕਟਰ ਸਾਹਿਬ ਦੀ ਇੱਕ ਛੋਟੀ ਜਿਹੀ ਵਾਅਦਾ ਕਰ ਲਾਂ ਕਿ ਉਹ ਜਿਹੜੇ ਸੀ ਨਾ, ਜਿੰਨੇ ਮਜ਼ਾਹਿਬ ਦੁਨੀਆ 'ਚ ਗੁਜ਼ਰੇ ਨੇ, ਬੁੱਧ ਹੋ ਗਿਆ, ਕ੍ਰਿਸਚੀਅਨ, ਜੂ, ਇਹ ਸਾਰੇ ਬਿਲੀਵ ਕਰਦੇ ਨੇ ਕੁਝ ਰਿਚੁਅਲਸ ਤੇ ਰੈਲਿਕਸ ਤੋਂ ਮੁਰਾਦ ਕਿ ਪਵਿੱਤਰ ਹੱਡੀਆਂ ਜਾਂ ਕਫਨ ਜਾਂ ਪੱਥਰ, ਔਰ ਉਹਨਾਂ ਨੂੰ ਬੇਸ ਬਣਾ ਕੇ ਤੇ ਉਹ ਖੁਦਾ ਨੂੰ ਜਾਂ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਜਦ ਕਿ ਜਿਹੜੇ ਸੂਫੀ ਨੇ ਨਾ, ਉਹ ਕਹਿੰਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ, ਰਿਚੁਅਲਸ, ਆਰਗੇਨਾਈਜ਼ ਚੀਜ਼ਾਂ ਜਾਂ ਜਿਹੜੀਆਂ ਰੈਲਿਕਸ ਨੇ, ਜਿਸ ਨਾਲ ਕ੍ਰਿਸਚੀਅਨ ਕਹਿੰਦੇ ਨੇ ਉਹਦੀਆਂ ਈਸਾ ਅਲੈਹਿ ਸਲਾਮ ਦੀਆਂ ਹੱਡੀਆਂ ਸਨ ਉਹ ਮੁਕੱਦਸ ਨੇ ਵਗੈਰਾ ਵਗੈਰਾ, ਉਹ ਕਹਿੰਦੇ ਇਹਨਾਂ ਸਾਰਿਆਂ, ਇਹ ਜਿਹੜੇ ਸੂਫੀ ਨਾ, ਉਹ ਇਹ ਕਹਿੰਦੇ ਨੇ ਰੱਬ ਜਿਹੜਾ ਨਾ ਨਹਾਤਿਆਂ ਧੋਤਿਆਂ ਲੱਭਦਾ, ਨਾ ਮੱਛੀਆਂ ਨੂੰ ਲੱਭਦਾ, ਡੱਡੂਆਂ ਨੂੰ ਲੱਭਦਾ। ਇਹ ਇੱਕ ਵਸਤ ਹੈ, ਇਹ ਕਾਇਨਾਤ ਹੈ, ਇਹ ਇੱਕ ਨੇਚਰ ਹੈ। ਇੱਕ ਜਿਹੜੇ ਆਪਣੇ ਬਾਬਾ ਫਰੀਦ ਸੀਗੇ, ਉਹ ਸਾਰੇ ਇਸਲਾਮ ਦੇ ਟੈਨੈਂਟਸ ਨੂੰ ਅਬਜ਼ਰਵ ਕਰਕੇ ਚੱਲਦੇ ਸੀ ਅੱਗੇ, ਰਾਈਟ? ਉਹ ਚੱਲਦੇ ਸੀ ਨਾ। ਕਿਉਂ ਹੁਣ ਇੱਕ ਇਹਦੇ ਵਿੱਚ ਜਿਹੜੀ ਆਣੀ ਹੈਗੀਆਂ, ਇੱਕ ਦੋ ਇਹਦੇ ਚ ਆਣੇ ਨੇ, ਹੁਣ ਉਹਦੇ ਵਿੱਚ ਉਹ ਉਹਨਾਂ ਨੇ ਸਪੈਸੀਫਾਈ ਜਿਹਾ ਵੀ ਕੀਤਾ ਹੈਗਾ। ਸੋ ਮਾਈ ਬਿਗੇਸਟ ਇਸ਼ੂ ਇਜ਼ ਕਿ ਵੀ ਇਸ਼ੂ ਨਹੀਂ, ਮੇਰੇ ਕਨਫਿਊਜ਼ਨ ਮੇਰੀ ਇਹੀ ਹੁੰਦੀ ਆ ਕਿ ਵੀ ਅੱਛਾ, ਜਿੱਦਾਂ ਹੁਣ ਬਾਬਾ ਨਾਨਕ ਸਨ, ਜਿਨ੍ਹਾਂ ਨੇ ਇਹਨਾਂ ਨੂੰ ਬੜੀ ਹਾਈ ਲੈਵਲ ਦੀ ਪਦਵੀ ਦਿੱਤੀ, ਉਹਨਾਂ ਨੂੰ ਇਨਕਲੂਡ ਕੀਤਾ ਹੈ ਉਹਦੇ ਵਿੱਚ, ਉਹ ਤੇ ਨਹੀਂ ਸੀ ਮੰਨਦੇ ਇਸ ਚੀਜ਼ ਨੂੰ। ਸੋ ਇਹ ਮੈਨੂੰ ਇੱਕ ਮਤਲਬ ਕਿ ਰਿਚੁਅਲਸ ਨੂੰ, ਮਤਲਬ ਕਿ ਜਿੱਦਾਂ ਟੈਨੈਂਟਸ ਨੂੰ, ਕਿ ਜਿੱਦਾਂ ਨਮਾਜ਼ ਪੜ੍ਹਨੀ ਹੈ, ਜਿਹੜੇ ਬਾਬਾ ਫਰੀਦ ਦਾ ਜਿਹੜਾ ਰੱਬ ਦਾ ਤਸੱਵਰ ਹੈ,
ਉਹ ਮੈਨੂੰ ਸਮਝ ਹਾਲੇ ਤਾਈਂ ਆਈ ਐਮ ਨਾਟ ਏਬਲ ਟੂ ਗ੍ਰੈਸਪ ਇਟ। ਮੈਂ ਜਿਵੇਂ 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 ਗੁਰੂ ਨਾਨਕ ਜੀ ਦਾ ਇੱਕ ਓਂਕਾਰ ਹੈ, ਹਾਂ ਮਤਲਬ ਜ਼ੁਬਾਨ ਵੱਖ ਹੈ ਲੇਕਿਨ ਜਿਹੜਾ 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 ਤਸੱਵਰ ਹੈ ਉਹ ਇੱਕ ਹੈ। ਜੀ ਤੇ ਅੱਛਾ, ਇੱਥੇ ਤੇ ਇਹ ਤੇ ਚਲੋ ਬਣ ਕੇ ਤੁਰ ਪਏ ਆਪਾਂ ਕਿ ਵੀ ਉਹ ਇੱਕ ਰੱਬ ਨੂੰ ਮੰਨਦੇ ਸੀ, ਜੋ ਵੀ ਉਹਨਾਂ ਦਾ ਰੱਬ ਸੀ, ਜੋ ਵੀ ਉਹ ਜਿੱਦਾਂ ਵੀ ਉਹਨੂੰ ਇੰਟਰਪ੍ਰੇਟ ਕਰਦੇ ਸੀ, ਉਹ ਇੱਕ ਰੱਬ ਨੂੰ ਮੰਨ ਕੇ ਤੁਰਦੇ ਸੀ, ਰਾਈਟ। ਸਾਰੀ ਲੁਕਾਈ ਦਾ ਇੱਕੋ ਰੱਬ ਮੰਨ ਕੇ ਤੁਰਦੇ ਸੀ ਨਾ ਬਾਬਾ ਫਰੀਦ, ਕਿ ਨਹੀਂ? ਜੀ ਠੀਕ, ਸਾਰੇ ਯੂਨੀਵਰਸ ਦਾ, ਹਾਂ, ਸਾਰੀ ਯੂਨੀਵਰਸ ਦਾ ਇੱਕ ਰੱਬ ਮੰਨ ਕੇ ਤੁਰਦੇ ਸੀ ਬਾਬਾ ਫਰੀਦ। ਇਹ ਕਹਿ ਸਕਦੇ ਹਾਂ? ਇਹ ਕਹਿ ਸਕਦੇ ਹੋ, ਜਾਂ ਤੁਸੀਂ ਇਹ ਵੀ ਇੰਜ ਵੀ ਕਹਿ ਸਕਦੇ ਹੋ ਕਿ ਉਹ ਯੂਨੀਵਰਸ ਤੋਂ ਬਾਹਰ ਕੋਈ ਕੰਕਰੀਟ ਚੀਜ਼ ਨਹੀਂ ਹੈਗੀ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ, ਬਲਕਿ ਉਹ ਜਿਹੜਾ ਯੂਨੀਵਰਸ ਦਾ ਦੇ ਇੰਟਰ ਰਿਲੇਸ਼ਨਸ ਨੇ ਔਰ ਉਹਨਾਂ ਦੇ ਜਿਹੜੇ ਪ੍ਰਿੰਸੀਪਲਸ ਨੇ ਉਹ ਰੱਬ ਨੇ। ਦੇਖੋ ਨਾ, ਅਸੀਂ ਜਦੋਂ ਕਹਿੰਦੇ ਆ ਨਾ ਜੀ ਫਲਾਣਾ ਬੰਦਾ ਹੈਗਾ ਹੈ, ਮਸਲਨ ਅਸੀਂ ਕਿਹਾ ਜੀ ਸਈਦ ਸਾਹਿਬ ਹੈਗੇ ਨੇ, ਤੇ ਸਈਦ ਸਾਹਿਬ ਤੇ ਬਾਕਾਇਦਾ ਇੱਕ ਜਿਸਮ ਹੈ ਉਹਨਾਂ ਦਾ, ਇੱਕ ਜਾਨ ਹੈ ਉਹਨਾਂ ਦੀ, ਠੀਕ ਜੀ। ਤੇ ਇਸੇ ਇਮੇਜਰੀ ਦੇ ਉੱਤੇ ਅਸੀਂ ਰੱਬ ਨੂੰ ਵੀ ਦੇਖਣਾ ਚਾਹੁੰਦੇ ਹਾਂ, ਲੈ ਆਉਂਦੇ ਹਾਂ ਕਿ ਰੱਬ ਦੀ ਵੀ ਇਸ ਤਰ੍ਹਾਂ ਦੀ ਕੋਈ ਹਸਤੀ ਹੋਏਗੀ। ਨਿੱਕੀਆਂ ਹੁੰਦਿਆਂ ਸਾਨੂੰ ਲੱਗਦਾ ਸੀ ਕਿ ਵੱਡੀ ਸਾਰੀ ਦਾੜੀ ਵਾਲਾ ਕੋਈ ਬਾਬਾ ਹੈ। ਬਸ ਮੈਂ ਇੰਨਾ ਹੀ, ਹਾਂ ਬਸ ਉਹੀ ਮੈਨੂੰ ਇਹ ਬੜਾ ਜ਼ਰੂਰੀ ਸੀਗਾ ਕਿ ਫॉर द ਇੰਟਰਪ੍ਰੀਟੇਸ਼ਨ, ਕਿਉਂਕਿ ਭਗਤੀ ਲਹਿਰ ਦੇ ਵਿੱਚ ਇੱਕ ਮਤਲਬ ਕਿ ਮੈਨੂੰ ਹਾਲੇ ਤਾਈਂ ਇਹ ਕਲੈਰੀਫਾਈਡ ਨਹੀਂ ਸੀਗਾ ਕਿ ਵੀ ਆਰ ਦੇ ਲੁਕਿੰਗ ਫॉर द ਜਿਹੜਾ ਕਿ ਵੀ ਇੱਕ એનર્ਜੀ ਹੈ ਜਿਹੜੀ ਇਹ ਸਾਰੀ ਦੁਨੀਆ ਨੂੰ ਚਲਾ ਰਹੀ ਹੈ। ਉਹ ਸਮਝਦੇ ਨੇ ਕਿ ਵੀ ਉਹਨਾਂ ਸਾਰੇ ਭਗਤਾਂ ਦੀ ਆਪਣੀ ਅਲੱਗ-ਅਲੱਗ ਇੱਕ ਸੋਚ ਹੈਗੀ, ਕੋਈ ਉਹਨਾਂ ਨੂੰ ਇੱਕ ਕੰਕਰੀਟ ਸਮਝਦਾ ਸੀ ਤੇ ਕੋਈ ਉਹਨਾਂ ਨੂੰ એનર્ਜੀ ਸਮਝਦਾ ਸੀ, ਜਾਂ ਕੋਈ ਯੂ نو ਇਹ ਕਿਉਂਕਿ ਇਹਨਾਂ ਹਰਕ ਦਾ ਅਲੱਗ-ਅਲੱਗ ਇੰਟਰਪ੍ਰੇਟ ਕਰਨ ਨੂੰ ਇਹ ਬੜਾ ਐਸੈਂਸ਼ੀਅਲ ਹੈ ਟੂ ਪਿਨ ਪੁਆਇੰਟ ਦ ਫੈਕਟ ਕਿ ਵੀ ਇਹ ਕੀ ਸੋਚਦੇ ਸੀ। ਆਈ ਨੋ ਫॉर ਅ ਫੈਕਟ ਕਿ ਵੀ ਜਿੱਦਾਂ ਬਾਬਾ ਫਰੀਦ ਸਨ, ਉਹ ਵੀ ਆਰਗੇਨਾਈਜ਼ਡ ਰਿਲੀਜਨ ਦੇ ਬਹੁਤ ਅਗੇਂਸਟ ਸੀ। ਇੱਕ ਹੁਣ ਅੱਗੇ ਵੀ ਆਣੇ ਨੇ, ਉੱਥੇ ਬਾਰ-ਬਾਰ ਚੋਟ ਮਾਰਦੇ ਨੇ ਆਰਗੇਨਾਈਜ਼ਡ ਰਿਲੀਜਨ, ਸੋ ਦੈਟ ਆਈ ਅੰਡਰਸਟੈਂਡ। ਪਰ ਇਹ ਮੈਨੂੰ ਕਲੈਰੀਫਾਈਡ ਨਹੀਂ ਸੀ ਹਾਲੇ ਤੱਕ ਕਿ ਵੀ what was his concept of the higher being, of the higher energy or the being or whatever. So ਆਪਾਂ ਹੀ ਇੱਥੇ, ਹਾਂ ਇਹ ਸੀਗਾ। ਚਲੋ, so it becomes easier to then interpret the right। ਹਾਂਜੀ ਹਾਂਜੀ, ਸੌਰੀ ਜੀ, ਮੇਰਾ ਇੱਕ ਕਲੈਰੀਫਾਈ ਕਰਨਾ ਬੜੇ ਮੈਨੂੰ ਬੌਦਰ ਕਰ ਰਹੀ ਸੀ ਇਹ ਗੱਲ ਬਹੁਤ ਦੇਰ ਦੀ। ਬੁੱਲਿਆ, ਰੱਬ ਕਹੋ ਨਾ ਕਹੋ, ਆਈ ਸੂਰਤੋਂ ਸੱਚਾ ਰਹੋ। I find a lot of clarity in this. ਰੱਬ ਕਹੋ ਨਾ ਕਹੋ, ਆਈ ਸੂਰਤੋਂ ਸੱਚਾ ਰਹੋ। ਸੱਚਾ ਰਹੋ, ਬਸ, ਬਿਲਕੁਲ ਬਿਲकुल। ਹਾਂਜੀ, ਚਲਿਏ ਫਿਰ ਸ਼ੁਰੂ ਕਰੀਏ ਡਾਕਟਰ ਸਾਹਿਬ ਜੀ। ਹਾਂਜੀ, ਸ਼ੁਰੂ ਕਰੋ ਤੁਸੀਂ, ਮੈਂ ਕਰ ਦੇਣਾ। ਚਲੋ ਸ਼ੁਰੂ। ਹਾਂ, ਤੁਸੀਂ ਕਰ ਲਓ। ਦੋਹਾ ਨੰਬਰ 30 ਹੈ ਜੀ। ਮੈਂ ਸ਼ੁਰੂ ਕਰ ਰਿਹਾ। ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪੜੋ ਜੀ ਵਾਰੀ ਸਾਹਿਬ, ਸਭ ਵਾਰੀ ਪੜੋ ਸਭ ਜੀ। ਨਹੀਂ ਉਹ ਫਿਰ ਅੱਛਾ। ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਮੈਂ ਪੜ੍ਹ ਦਿੰਦੀ ਹਾਂ ਜੀ। ਫਰੀਦਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ।
शक्कर ईश्वर जी हाँ जी शक्कर खंड निवात गुड़ माखियों माझा दुध सभे वस्तु मिठियां रब ना पुछन तुद ਪੁੱਜਣ ਤੁਧ पुजन तुद। जी मैं पढ़ी छोड़नी है। शक्कर खंड निवात गुड़ माखियों माजा दुध सभो वस्तो मिठियां रब ना पुजन तुद। Sorry, can I just ask, in the Shamukhi, is puchan? So Sure. is it interchangeable? ਪੁੱਜਣ ਪੁੱਜਣ It's wrong. ਪੁੱਛਣ ਨਹੀਂ ਹੈ It has to be ਪੁੱਜਣ। ਇਹਨੂੰ ਸਹੀ ਪੁੱਜਣ ਪੁੱਜਣ ਮਤਲਬ ਪਹੁੰਚਾਉਣਾ Shipping. Okay, so that's not okay. It's a mistake in that one. ठीक। शक्कर खंड निवात गुड़ माखियों माजा दुध सबे वस्तों मिठियां रब ना पुजन तुद। ये डॉक्टर साहब लफ्ज वस्तु है ना, शायद वस्तु मिठियां, वस्तु इज शैमा चीज, वस्तु हाँ शैमा कोई चीज, हाँ वस्तु हाँ जी ਚੀਜ਼ ਨੂੰ ਕਹਿੰਦੇ ਨੇ ਨਾ ਥਿੰਗ शै नु हाँ जी समथिंग। ਮਾਝਾ ਦਾ ਕੀ ਮਤਲਬ ਡਾਕਟਰ ਸਾਹਿਬ? ਮੱਝ ਵੱਡੀ ਦਾ ਮੱਖੀ। ਨਹੀਂ 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 ਮੱਝ ਦਾ ਦੁੱਧ ਉਹ ਸੌਰੀ ਮਾਖਿਓਂ ਵੱਡੀ ਮੱਖੀ ਹੁੰਦੀ ਸੌਰੀ। ਅੱਛਾ 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 ਮੱਝ ਦਾ ਦੁੱਧ ਦਾ ਮਤਲਬ ਹੈ ਮੱਝ ਦਾ ਦੁੱਧ मझ दा दूध मतलब कि हैवी, मतलब कि रिच, मझ ਦਾ ਦੁੱਧ ਰਿਚਰ ਹੁੰਦਾ ਹੈ ਗਾਂ ਦੀ ਦੁੱਧ ਨਾਲੋਂ, ਮਤਲਬ ਕਿ ਉਹ ਜਿਹੜੀ ਚੀਜ਼ਾਂ ਦੱਸ ਰਹੇ ਨੇ ਉਹ ਟੌਪ ਦੀਆਂ ਚੀਜ਼ਾਂ ਨੂੰ ਇੰਟਰਪ੍ਰੀਟ ਕਰ ਰਹੇ ਨੇ। ਮਤਲਬ ਉਸ ਵੇਲੇ ਯਾਨੀ 13ਵੀਂ ਸਦੀ ਚ ਜਿਹੜੀਆਂ ਬਿਹਤਰੀਨ ਚੀਜ਼ਾਂ ਸਮਝੀਆਂ ਜਾਂਦੀਆਂ ਸਨ ਉਹ ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਮਤਲਬ ਜਿਹੜੀ ਅਗਰੇਰੀਅਨ ਜਾਂ ਪ੍ਰੀ ਅਗਰੇਰੀਅਨ ਸੁਸਾਇਟੀਜ਼ ਨੇ ਉਹਨਾਂ ਵਿੱਚ ਇਹੋ ਹੀ ਚੀਜ਼ਾਂ ਸਭ ਤੋਂ ਆਲਾ ਮੰਨੀਆਂ ਜਾਂਦੀਆਂ ਸਨ ਨਾ। ਉਦੋਂ ਮਰਸੀਡੀਜ਼ ਕਾਰ ਤੇ ਹੁੰਦੀ ਨਹੀਂ ਸੀ। ਤੁਸੀਂ ਆਪਣਾ ਜਾਰੀ ਕਰੋ, ਮੈਂ ਤੇ ਸਿਰਫ ਤੁਹਾਨੂੰ ਸੁਣਨਾ ਹੈ। ਮੇਥੋਂ ਨਾ ਕੋਈ ਵੀ ਐਕਸਪੈਕਟ ਕਰੋ ਕਿ ਮੈਂ ਕੋਈ ਤਸ਼ਰੀਹ ਕਰਨੀ, ਮੈਂ ਤੁਹਾਡੀਆਂ ਗੱਲਾਂ ਸੁਣਨੀਆਂ। ਚਲੋ ਫਿਰ ਸ਼ੁਰੂ ਕਰੋ ਸਾਈਦ ਸਾਹਿਬ। ਜਿਵੇਂ ਤੁਸੀਂ ਰੈਗੂਲਰਲੀ ਕਰਦੇ ਹੋ ਤੁਸੀਂ मैं ਕਰੋ। करी सकती हूँ डॉक्टर साहब? हाँ जी ईश्वर जी करो करो प्लीज प्लीज। मिकी ये समझ आई कि शक्कर ते मिश्री गुड़ खंड ते शहद माजा ये सारियां चीजां मिठियां ही आ, पर सब तो मिठी जेड़ी है वो खुदा ना ना आया, उसने उससे ज्यादा ते कुछ भी मिठा नहीं। हुण ये मतलब सभे वस्तु मिठियां रब ना पुछन तुद, इसका यही मतलब हमारे ख्याल से पुजन तुद। तुसां की ए उतनी मिठियां नहीं लगनियां जितना तुसां रब ना किन्ने हो, तो तुसां की वो चीज सब तो ज्यादा मिठी लगनी। तुसां ना ढिड जेड़ा आया वो खुदा ना तुसां किनसो, तो तुसां ना परसी और तुसां की कुछ और नहीं पुजन लगा। ਡਾਕਟਰ ਸਾਹਿਬ ਇੱਕ ਲਫ਼ਜ਼ ਹੁੰਦਾ ਪਚਣਾ, ਉਹਦਾ ਕੀ ਮਤਲਬ ਹੈ? ਹਜ਼ਮ ਹੋਣਾ, ਡਾਈਜੈਸਟ ਹੋਣਾ ਕਿਸੇ ਚੀਜ਼ ਨੇ, ਡਾਈਜੈਸ਼ਨ। ਉਹਨੂੰ ਪਚਨ ਕਹਿੰਦੇ ਨਾ, ਪਚਣਾ, ਪੁੱਛਣ ਤੇ ਨਹੀਂ ਕਹਿੰਦੇ। ਹਾਂ ਇਹ ਪਚਦਾ ਨਹੀਂ, ਇਹ ਡਾਈਜੈਸਟ ਨਹੀਂ ਹੁੰਦਾ। ਇੱਥੇ ਇੱਕ ਸਰ ਜੀ ਇੱਥੇ ਮਤਲਬ ਕਿ ਯੂ ਕੈਨ, ਇਹ ਵੀ ਗੱਲ ਬਿਲਕੁਲ ਸਹੀ ਕਹਿ ਰਹੇ ਨੇ ਈਸ਼ਵਰ ਜੀ, ਦੈਟ ਇਜ਼ ਲੁਕਿੰਗ ਰਾਈਟ, ਬਟ ਇੱਕ ਇੱਥੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਨੇ ਆਰਗੇਨਾਈਜ਼ਡ ਰਿਲੀਜਨ ਨੂੰ ਵੀ ਥੋੜੀ ਜਿਹੀ ਸੱਟ ਮਾਰੀ, ਇਨ ਦਾ ਸੈਂਸ ਕਿ ਵੀ ਇਹ ਜਿਹੜੀਆਂ ਲੋਕੀ ਚੜਾਵੇ ਚੜਾਉਂਦੇ ਨੇ ਰੱਬ ਨੂੰ ਖੁਸ਼ ਕਰਨ ਲਈ, ਤੁਸੀਂ ਭਾਵੇਂ ਰੱਬ ਨੂੰ ਖੁਸ਼ ਕਰਨ ਲਈ ਭਾਵੇਂ ਜੋ ਮਰਜ਼ੀ ਏਦਾਂ ਦੀਆਂ ਚੀਜ਼ਾਂ ਚੜਾਉਂਦੇ ਹੋ, ਉਹ ਰੱਬ ਤੱਕ ਪਹੁੰਚਦੀਆਂ ਨਹੀਂ। ਤੁਹਾਡੀ ਜਿਹੜੀ ਹੈਗੀ ਆ ਇਬਾਦਤ ਜਾਂ ਤੁਹਾਡੀ ਜੋ ਵੀ ਹੈਗੀ ਆ ਉਹ ਪਹੁੰਚਦੀ ਹੈ। ਤੁਸੀਂ ਭਾਵੇਂ ਚੀਜ਼ਾਂ ਕਿੰਨੀਆਂ ਮਿੱਠੀਆਂ ਔਰ ਜੋ ਵੀ ਅੱਗੇ ਪੇਸ਼ ਕਰੋ, ਉਹ ਰੱਬ ਤੱਕ ਨਹੀਂ ਪਹੁੰਚਦੀਆਂ ਏਦਾਂ ਸ਼ੈਵਾਂ। Dr. Manzoor, can we also look at it like buffalo's milk is like luxurious, so it's to do with class and what?
कि जो Yeah. माजा दा दूध is luxurious, like it is associated with high class. So is it like worldly, हाँ हाँ बिल्कुल बिल्कुल materialistic? ਬਿਲਕੁਲ ਆਮ ਬੰਦਾ ਜਿਹੜਾ ਹੈ ਸੀ ਉਹ ਤੇ ਬੱਕਰੀਆਂ ਸ਼ੱਕਰੀਆਂ ਹੀ ਪਾਲਦਾ ਸੀ ਨਾ Yeah. ਤੇ ਜਿਹੜਾ ਮੱਝਾਂ ਪਾਲਣਾ ਹੈ ਇਹ ਤੇ ਚੰਗੇ ਜ਼ਿਮੀਂਦਾਰ Right. ਜਿਹੜੇ ਨੇ ਉਹ ਹੀ ਪਾਲਦੇ ਸਨ। Mm. ਮੈਂ ਥੋੜਾ ਇਸ ਤਰ੍ਹਾਂ ਦੇਖਿਆ ਜੀ ਕਿ ਜਿਹੜੀਆਂ ਸਾਰੀਆਂ ਕੁਦਰਤ ਦੀਆਂ ਨਿਯਮਤਾਂ ਨੇ, ਖਾਸ ਚੀਜ਼ਾਂ ਬਹੁਤ ਹੀ ਜਿਨ੍ਹਾਂ ਨੂੰ ਅਸੀਂ ਸਮਝਦੇ ਕਿ ਬਹੁਤ ਇੰਪੋਰਟੈਂਟ ਨੇ, ਦੁਨੀਆ ਦੇ ਵਿੱਚ ਕਾਇਮ ਹੋਈਆਂ ਨੇ। ਰੱਬ ਨੂੰ ਇਹ ਤੁਸੀਂ ਜੇ ਪੂਜ ਕੇ ਜਾਂ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਰੱਬ ਦੇ ਅੱਗੇ ਰੱਖਦੇ ਹੋ, ਉਹ ਪਹੁੰਚਣੀਆਂ ਨਹੀਂ, ਕਿਉਂਕਿ ਇਹ ਖੁਦ ਕੁਦਰਤ ਤੋਂ ਜਾਂ ਰੱਬ ਤੋਂ ਹੀ ਪੈਦਾ ਹੋਈਆਂ ਸਾਰੀਆਂ ਚੀਜ਼ਾਂ। ਤੁਹਾਨੂੰ ਮੇਰੇ ਖਿਆਲ ਅਨਰਿਟਨ ਜਿਹੜੀ ਚੀਜ਼ ਹੈ ਕਿ ਖੁਦ ਆਪ ਵੀ ਕੁਛ ਨਾ ਕੁਛ ਕਰਨਾ ਪਏਗਾ। ਇਹ ਨਹੀਂ ਕਿ ਤੁਸੀਂ ਰੱਬ ਦੀਆਂ ਚੀਜ਼ਾਂ ਹੀ ਰੱਬ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੀ ਚਲੇ ਜਾ ਰਹੇ ਹੋ, ਆਪ ਵੀ ਕੁਛ ਉਹਦੇ 'ਚ ਕਰਨਾ ਪਏਗਾ। ਮੈਂ ਇਸ ਤਰ੍ਹਾਂ ਥੋੜਾ ਜਿਹਾ ਮੇਰਾ ਵੀ ਬੀਬਾ ਜੀ ਨਾਲ ਉਹਨਾਂ ਦੀ ਗੱਲ ਸੀ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਕਿ ਵੀ ਦੋਨੋਂ ਹੀ ਨੇ ਕਿ ਇੱਕ ਤੇ ਜਿਹੜੀਆਂ ਨਿਯਮਤਾਂ ਚੀਜ਼ਾਂ ਨੇ ਇਹ ਤੈਨੂੰ ਰੱਬ ਨਾਲ ਨਹੀਂ ਪਹੁੰਚਾ ਸਕਦੀਆਂ, ਦੂਜਾ ਇਹਨਾਂ ਦੇ ਚੜਾਵੇ ਤੈਨੂੰ ਰੱਬ ਤੱਕ ਨਹੀਂ ਪਹੁੰਚਾ ਸਕਦੇ। ਔਰ ਜਿਹੜੀ ਅੱਗੇ ਅਸੀਂ ਸ਼ੁਰੂ 'ਚ ਗੱਲ ਕੀਤੀ ਹੈ, ਜਿੰਨੇ ਵੀ ਸਾਡੀ ਚੀਜ਼ਾਂ ਨੇ ਨਾ, ਜਿਸ ਤਰ੍ਹਾਂ ਕ੍ਰਿਸਚੀਅਨ ਕਹਿੰਦੇ ਨੇ ਉਹਨਾਂ ਦੀ ਚੀਜ਼ਾਂ ਨਾਲ ਹੱਥ ਲਾਓਗੇ ਤੇ ਤੁਸੀਂ ਪਵਿੱਤਰ ਹੋ ਜਾਓਗੇ, ਜਾਂ ਸਾਡੇ ਇਸਲਾਮ ਵਿੱਚ ਵੀ ਕਹਿੰਦੇ ਨੇ ਤੁਸੀਂ ਹੱਜ ਕਰਾਓਗੇ ਤੇ ਪਵਿੱਤਰ ਹੋ ਜਾਓ। ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹ ਜਿਹੜੀਆਂ ਰਿਚੁਅਲਸ ਨੇ ਨਾ, ਇਹ ਜਿਹੜੀਆਂ ਸੋ ਕਾਲ ਬਿਲੀਵਸ ਨੇ, ਜਿਹਦੇ ਵਿੱਚ ਕੋਈ ਪੱਥਰ ਅੱਲਾ ਬਣ ਜਾਂਦਾ, ਜਿਹਦੇ 'ਚ ਕੋਈ ਬੰਦਾ ਅੱਲਾ ਬਣ ਜਾਂਦਾ, ਜਿਹਦੇ 'ਚ ਕੋਈ ਐਸੀ ਉਹਦੀ ਕਫਨ, ਕੋਈ ਉਹਦਾ ਹੱਡੀ, ਕੋਈ ਉਹਦਾ ਕਬਰ, ਕੋਈ ਉਹਦੀ ਕੋਈ ਐਸੀਆਂ ਚੀਜ਼ਾਂ ਜਿਹੜੀਆਂ ਖੁਦਾ ਦੀ ਸ਼ਕਲ ਇਖਤਿਆਰ ਕਰ ਲੈਂਦੀਆਂ ਨਾ, ਉਹ ਤੁਹਾਨੂੰ ਰੱਬ ਨਾਲ ਨਹੀਂ ਪਹੁੰਚਾ ਸਕਦੀਆਂ, ਉਹ ਭਾਵੇਂ ਜਿੰਨੀਆਂ ਮਰਜ਼ੀ ਮਿੱਠੀਆਂ ਹੋਣ। ਅੱਛਾ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਕਿ ਮਾਖੀਓ ਕੀ ਹੁੰਦਾ ਹੈ? ਮੈਨੂੰ ਪਤਾ ਡਾਕਟਰ ਸਾਹਿਬ, ਸ਼ਹਿਦ ਦੀ ਮੱਖੀ ਜਿਹੜੀ ਬਾਕੀਆਂ ਨੂੰ ਪਤਾ ਹੈ? ਸ਼ਹਿਦ ਦੀ ਮੱਖੀ, ਸ਼ਹਿਦ ਨਾਟ ਹਾਂ ਮੱਖੀ, ਸ਼ਹਿਦ ਹਾਂ ਮੱਖੀਆਂ ਸ਼ਹਿਦ ਬਣਿਆ ਹੋਇਆ ਸ਼ਹਿਦ, ਮੱਖੀਆਂ ਬਣਿਆ ਹੋਇਆ ਸ਼ਹਿਦ। ਹਾਂਜੀ 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 सर मैंने जो समझ आई है वो मैं ख्याल जी अमरजीत जी ने कहा वो ज्यादा कोल है, क्योंकि ਜਿਹੜੀਆਂ ਉੱਪਰ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਜਿਹਨੂੰ ਅਸੀਂ ਉਸ ਜ਼ਮਾਨੇ 'ਚ ਲਗਜ਼ਰੀ ਕਹਿੰਦੇ ਆ, ਬੇਸਿਕਲੀ ਉਹਨਾਂ ਦਾ ਜਿਹੜਾ ਸੋਰਸ ਹੈ ਉਹ ਤੇ ਨੇਚਰ ਹੀ ਹੈ ਨਾ, ਨੇਚਰ ਤੋਂ ਹੀ ਆ ਰਹੀਆਂ। ਔਰ ਅਗਰ ਨੇਚਰ ਹੀ ਰੱਬ ਹੈ ਤੇ ਫਿਰ ਰੱਬ ਇਹ ਕਹਿ ਰਿਹਾ ਕਿ ਇਹ ਚੀਜ਼ਾਂ ਜਿਹੜੀਆਂ ਕਿ ਨੇਚਰ ਤੋਂ ਆ ਰਹੀਆਂ, ਇਹ ਚੀਜ਼ਾਂ ਮੈਨੂੰ ਤੁਸੀਂ ਖੁਸ਼ ਕਰਨ ਵਾਸਤੇ ਅਗਰ ਲਿਆਂਦੇ ਹੋ ਤੇ ਉਹਦੇ ਨਾਲ ਮੈਂ ਖੁਸ਼ ਨਹੀਂ ਹੋਣਾ। ਮੇਰੀ ਪੂਜਾ ਨੂੰ ਜਾਂ ਮੇਰੀ ਪੂਜਾ ਨੂੰ ਖੁਸ਼ ਕਰਨਾ ਫਿਰ ਜੋ ਚੀਜ਼ਾਂ ਤੁਸੀਂ ਮੇਰੇ ਅੱਗੇ ਰੱਖਦੇ ਪਿਓ ਤੇ ਮੈਂ ਹੀ ਤਾਂ ਦਿੱਤੀਆਂ ਨੇ ਜਾਂ ਨੇਚਰ ਨੇ ਦਿੱਤੀਆਂ ਨੇ, ਤੇ ਤੁਸੀਂ ਉਹ ਨੇਚਰ ਦੀ ਚੀਜ਼ਾਂ ਮੈਨੂੰ ਲਿਆ ਕੇ ਇਹ ਸਮਝਦੇ ਹੋ ਕਿ ਮੈਂ ਖੁਸ਼ ਹੋ ਜਾਵਾਂਗਾ, ਤੇ ਇਹ ਨਹੀਂ, ਦਿਸ ਇਜ਼ ਨਾਟ ਦ ਵੇ ਟੂ ਡੂ ਇਟ। ਦੇਖੋ ਇਹਦੇ ਜਿਹੜਾ ਕੀ ਵਰਡ ਹੈ ਨਾ, ਉਹ ਵਸਤ ਹੈ। ਵਸਤ ਜਿਹੜੀ ਹੈ ਉਹ ਐਸੀ ਚੀਜ਼ ਹੈ ਜਿਹੜੀ ਕਿ ਖਰੀਦੀ ਤੇ ਵੇਚੀ ਜਾ ਸਕਦੀ ਹੈ। ਵਸਤ ਦਾ ਟੈਕਨੀਕਲ ਮਾਇਨਾ ਇਹ ਹੈ, ਕੋਈ ਚੀਜ਼ ਜਿਹੜੀ ਟ੍ਰੇਡ ਹੋ ਬਾਜ਼ਾਰ ਦੇ ਕਮੋਡਿਟੀ ਹੈ, ਇਟਸ ਅ ਕਮੋਡਿਟੀ। ਕਮੋਡਿਟੀ ਹੈ, ਹਾਂ ਟ੍ਰੇਡ ਹੋ ਸਕੇ, ਕਮੋਡਿਟੀ ਹੈ, ਤੇ ਕਮੋਡਿਟੀ ਇਕਨੋਮਿਕ ਸੈਂਸ ਦੇ ਵਿੱਚ ਹੈ। Yeah, that's a good point. ਤੁਸੀਂ ਇਕਨੋਮੀ ਵੱਲ ਲੈ ਗਏ ਹੋ, that's a good point. But then I was kind of looking deeper. Okay, honey is used for medicinal purpose, like for immunity, but then I just linked shakkar, and so Baba Frid's like Shakkar Ganj. Is there a link there, or am I just overthinking? ਨਹੀਂ, ਸ਼ਕਰਗੰਜ ਤੋਂ ਬਾਅਦ ਚ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਨਾ, Oh, ਉਹਨਾਂ ਦੇ okay. ਜ਼ਮਾਨੇ ਚ ਉਹ ਸ਼ਕਰਗੰਜ ਇਸ ਵਾਸਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਜ਼ੁਬਾਨ ਬਹੁਤ ਮਿੱਠੀ ਸੀ। Oh, okay. Oh, that's beautiful.
ਉਹਨਾਂ ਦੀ ਮਿੱਠੀ ਜ਼ੁਬਾਨ ਦੀ ਵਜ੍ਹਾ ਤੋਂ ਉਹਨਾਂ ਨੂੰ ਸ਼ਕਰਗੰਜ ਕਿਹਾ ਜਾਂਦਾ ਸੀ। ਗੰਜ ਦਾ ਮਤਲਬ ਹੁੰਦਾ ਖਜ਼ਾਨਾ। Okay. ਕੋਈ ਮੇਰਾ ਵੀ ਖਿਆਲ ਚੀਜ਼ ਹੈ ਜਿਹੜੀ ਜਦੋਂ ਬਿਹਤਰੀਨ ਹੁੰਦੀ ਸੀ ਉਹਨੂੰ ਮਿੱਠੇ ਦੇ ਨਾਲ ਉਹ ਲੋਕ ਕਰਦੇ ਨੇ ਉਹਨੂੰ ਕੰਪੇਅਰ ਆਲਵੇਜ਼। ਕੋਈ ਵੀ ਚੀਜ਼ ਬਿਹਤਰੀਨ ਵਧੀਆ ਅੱਛੀ ਉਹਨੂੰ ਹਮੇਸ਼ਾ ਮਿੱਠੇ ਦੇ ਨਾਲ ਕੰਪੇਅਰ ਕਰਦੇ ਨੇ ਕਿ ਇੰਨਾ ਮਿੱਠਾ ਬੰਦਾ, ਇੰਨੀ ਮਿੱਠੀ ਸ਼ੈ, ਇੰਨੀ ਮਿੱਠੀ ਗੱਲ। ਪੰਜਾਬ ਨਾਲੇ ਵਿੱਚ ਇਹ ਵੀ ਹੈ ਨਾ ਕਿ ਜਿਹੜੀ ਮਿੱਠੀਆਂ ਚੀਜ਼ਾਂ ਜਿਹੜੀਆਂ ਨੇ ਨਾ, ਜਿਵੇਂ ਸ਼ੱਕਰ ਹੈ ਜਾਂ ਖੰਡ ਹੈ, ਜੋ ਵੀ ਮਿੱਠੀਆਂ ਚੀਜ਼ਾਂ ਨੇ, ਇਹ ਹੁਣ ਜਿੰਨੀ ਆਸਾਨੀ ਨਾਲ ਬਣ ਜਾਂਦੀਆਂ ਨੇ ਉਦੋਂ ਤਾਂ ਨਹੀਂ ਸੀ ਬਣਦੀਆਂ ਨਾ। ਉਦੋਂ ਤੇ ਸ਼ਾਇਦ ਅਜੇ ਵੇਲਣੇ ਵੀ ਨਹੀਂ ਸੀ ਆਏ ਜਿਹੜੇ ਜਿਨ੍ਹਾਂ ਦੇ ਨਾਲ ਰਸ ਕੱਢਿਆ ਜਾਂਦਾ। ਮਤਲਬ ਜਿਹੜੀ ਸ਼ੁਰੂ ਦੇ ਵਿੱਚ ਇਹ ਜਿਹੜੀ ਆਪਣੀ ਸ਼ੱਕਰ ਵਗੈਰਾ ਬਣਦੀ ਸੀ, ਇਹ ਬੰਦੇ ਚਿੱਥ ਕੇ ਤੇ ਰਸ ਚਿੱਥ ਕੇ ਤੇ ਜਿਹੜਾ ਰਸ ਇਕੱਠਾ ਕਰਦੇ ਸਨ ਉਹਦੇ ਨਾਲ ਬਣਦੀ ਸੀ। ਇਹ ਜਿਹੜਾ ਵੇਲਣੇ ਨਾਲ ਵੇਲ ਕੇ ਆਪਣਾ ਰਸ ਕੱਢਿਆ ਗਿਆ, ਇਹ ਬਹੁਤ ਬਾਅਦ ਚ ਹੈ। ਉਹਦੀ ਵਜ੍ਹਾ ਇਹ ਹੈ ਕਿ ਵੇਲਣਾ ਜਿਹੜਾ ਹੈ ਉਹ ਤੇ ਘੱਟੋ ਘੱਟ ਲੋਹੇ ਦੀ ਇਜਾਦ ਤੋਂ ਬਾਅਦ ਹੀ ਕਿਤੇ ਹੋਇਆ ਹੋਏਗਾ ਨਾ। ਨਹੀਂ ਸਰ ਜੀ, ਉਹ ਜਿਹੜੇ ਦੋ ਉਹਦੇ ਚ ਲੱਕੜਾਂ ਦੇ ਵਿੱਚੋਂ ਵੀ ਤਾਂ ਪੁਰਾਣੇ ਕੱਢਦੇ ਹੁੰਦੇ ਸੀਗੇ ਨਾ, ਲੱਕੜਾਂ ਦੇ ਵਿੱਚ ਉਹਨੂੰ ਪਾ ਕੇ ਤੇ ਰੋਲ ਕਰਦੀਆਂ ਸੀ ਲੱਕੜਾਂ ਤੋਂ, ਉਹਦੇ ਵਿੱਚੋਂ ਦੀ ਕੱਢਦੇ ਸੀ। ਆਹੋ ਲੇਕਿਨ ਜਿਹੜਾ ਵੇਲਣਾ ਹੈ ਇਹ ਬੜਾ ਬਾਅਦ ਚ ਆਇਆ। ਬਾਅਦ ਚ ਆਇਆ ਜੀ। ਸੌਰੀ ਡਾਕਟਰ ਸਾਹਿਬ, ਇੱਕ ਮਾੜੀ ਇੱਕ ਕਨਫਿਊਜ਼ਨ ਕਲੀਅਰ ਕਰੋ। ਇਹ ਪੁੱਜਣ ਆ ਕਿ ਪੁੱਛਣ ਆ ਕਿ ਪੱਚਣ ਆ? ਰੀਚਿੰਗ ਸਮਥਿੰਗ, ਰੀਚ ਪੁੱਜਣਾ, ਪਹੁੰਚਣਾ ਜਿਹਨੂੰ ਕਹਿੰਦੇ। ਡਾਕਟਰ ਸਾਹਿਬ, ਬੀਬਾ ਜੀ ਡਾਕਟਰ ਸਾਹਿਬ ਨੂੰ ਦੱਸਣ ਤੋਂ। ਨਹੀਂ ਠੀਕ ਕਹਿ ਰਹੇ ਨੇ। ਪੁੱਜਣ ਦਾ ਮਤਲਬ ਹੈ ਪਹੁੰਚਦੀਆਂ ਨੇ, ਪਹੁੰਚਾਉਂਦੀਆਂ ਨੇ। ਟੇਕ ਯੂ ਦੇਅਰ। ਇਹ ਕਲੀਅਰ ਹੋ ਗਿਆ। ਮੈਂ ਪੁੱਜਣ ਵੱਲ ਜਾ ਰਿਹਾ ਸੀ ਕਿ ਪੂਜਣਾ, ਕਿ ਪੂਜਣ ਵਾਸਤੇ ਨਹੀਂ ਮਤਲਬ ਰੱਬ ਤੱਕ ਨਹੀਂ ਤੁਹਾਨੂੰ ਪਹੁੰਚਾ ਸਕਦੇ। ਪੁੱਜਣ ਡਾਕਟਰ ਸਾਹਿਬ ਕਿਹਦੀ ਸੋਰਸ ਕੀ ਹੈ ਵਰਡ ਦਾ? ਇਹ ਪਰਸ਼ੀਅਨ ਹੈ, ਪੰਜਾਬੀ ਹੈ ਕਿ ਕੀ ਹੈ, ਸੰਸਕ੍ਰਿਤ ਹੈ, ਕੀ ਹੈ? ਕਦੀ ਸੁਣਿਆ ਨਹੀਂ ਪਹਿਲੇ, ਕਦੀ ਪੜਿਆ ਨਹੀਂ ਕਿਧਰੇ। ਪੁੱਜਣ ਯਾਰ ਆਮ ਲਫ਼ਜ਼ ਹੈਗਾ ਪੁੱਜਣ। ਅੱਛਾ, ਪਹੁੰਚਣਾ ਵੀ ਕਿਸੇ ਜਗ੍ਹਾ ਪੁੱਜਣ ਉਹੀ ਚੀਜ਼ ਹੈ। ਪੰਜਾਬੀ ਦੇ ਵਿੱਚ ਗੌਰ ਸਾਹਿਬ ਜੇ ਮੈਂ ਆਖ ਸਕਾਂ ਦੋ ਲਫ਼ਜ਼। ਸੌਰੀ ਟੂ ਇੰਟਰਰਪਟ, ਬਟ ਇੱਕ ਹੋਰ ਮਾੜੇ ਕੋਲ ਇੰਟਰਪ੍ਰੀਟੇਸ਼ਨ ਹੀ ਆਈ ਕਿ ਇਹ ਜਿਹੜੀ ਲਗਜ਼ਰੀਜ਼ ਆ ਉਹ ਤੇ ਬਿਲਕੁਲ ਤੁਸਾਂ ਕੀ ਰੱਬ ਤੱਕ ਨਹੀਂ ਪਹੁੰਚਾਈ ਸਕਣੀਆਂ। ਹਾਂਜੀ ਬਿਲਕੁਲ। ਤੁਸਾਂ ਮਤਲਬ ਇੱਕ ਸਪਿਰਿਚੁਅਲ ਜਾਂ ਇੱਕ ਬਲਕਿ ਨਾ ਖਾਲੀ ਸਪਿਰਿਚੁਅਲ ਨਹੀਂ ਬਲਕਿ ਫਿਜ਼ੀਕਲ ਤੁਸਾਂ ਕੀ ਮਲੰਗ ਹੋਣਾ ਪੈਣਾ ਚਾਹੀਦਾ ਰੱਬ ਤੱਕ ਪਹੁੰਚਣ ਵਾਸਤੇ। ਇਹ ਜਿਹੜੀ ਸ਼ੱਕਰ ਖੰਡ ਖਾਂਦਿਆਂ ਤੁਸਾਂ ਰੱਬ ਤੱਕ ਨਹੀਂ ਪਹੁੰਚ ਸਕਦੇ। ਅੱਛਾ, ਉਹ ਇਹ ਹੈ ਕਿ ਜਿਹੜੀ ਸ਼ੱਕਰ ਵੀ ਉਦੋਂ ਬੜੀ ਮੁਸ਼ਕਿਲ ਦੇ ਨਾਲ ਬਣਦੀ ਸੀ ਨਾ, ਹੁਣ ਤਾਂ ਨਹੀਂ ਹੈ। ਰੱਬ ਨਾ ਪੁੱਜਣ ਤੁਧ, ਉਹਨਾਂ ਦੇ ਜ਼ਰੀਏ ਰੱਬ ਤਾਈਂ ਨਹੀਂ ਪਹੁੰਚਿਆ ਜਾ ਸਕਦਾ। ਇਹ ਡਾਕਟਰ ਸਾਹਿਬ ਹੁਣ ਕਲੀਅਰ ਹੋਇਆ, at least ਮੈਨੂੰ। Sorry, can I just clarify, because I have the English and someone's translated it as but they are not equal to you. Can we look at it like that or no? I know you said reach. Yeah, so that's okay, that's completely wrong. Thank you. ਹਾਂ, ਅਲਬਤਾ ਇਹ ਤੁਸੀਂ ਕਹਿ ਸਕਦੇ ਹੋ ਕਿ ਪੁੱਜਣ ਜਿਹੜਾ ਹੈ ਉਹ ਬਰਾਬਰੀ ਦੇ ਮਾਇਨੇ ਵੀ ਲਿਆ ਜਾ ਸਕਦਾ ਹੈ।
ਲੇਕਿਨ ਛੱਡੋ ਉਹੀ ਉਹ ਈਸ਼ਵਰ ਲੰਮੀ ਜੀ ਨੇ ਕਹਾਣੀ ਦੱਸਿਆ ਪੈ ਸੀ ਨਾ, ਗਈ। ਈਸ਼ਵਰ ਜੀ ਨੇ ਪਹਿਲਾਂ ਇਹੀ ਤਾਂ ਕਿਹਾ ਸੀਗਾ ਕਿ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ they are not equal to the ਮਿਠਾਸ of the love of God, है ना। ਬਿਲकुल बिल्कुल। चलिए कि बीबा जी, अगर if everybody agrees। ਜ਼ਰੂਰ। ਇੱਕ ਗੱਲ ਤੁਹਾਨੂੰ ਮੈਂ ਕਹਿਣੀ ਸੀ ਸਰ ਜੀ, ਸਾਡੇ ਇੱਥੇ ਪੰਜਾਬ ਦੇ ਵਿੱਚ ਉਰਲੇ ਪਾਸੇ ਪੁੱਜਣਾ, ਤੁਸੀਂ ਪੁੱਜ ਗਏ ਹੋ, ਪਹੁੰਚ ਗਏ ਹੋ, ਇਹ ਪੁੱਜਣਾ ਬੜਾ ਸਾਡੇ ਆਮ ਵਾਲੇ ਲਫ਼ਜ਼ ਪਾਸੇ ਹੈ। ਵੀ ਸਾਡੇ ਵਾਲੇ ਪਾਸੇ ਵੀ ਪੁੱਜਣਾ ਹੀ ਕਹਿੰਦੇ ਨੇ। ਹਾਂ, ਕਦ ਹਾਂ, ਕਦ ਅਸਾਂ ਵੀ ਕਦ ਇਸੇ ਪੁੱਜੋ, ਤਰ੍ਹਾਂ ਹੀ ਪਹੁੰਚਣਾ ਹੈ। ਹਾਂ ਕਦ ਬੀਬਾ ਜੀ, ਪੁੱਜੋਗੇ। ਅਸਾਂ ਵੀ ਇਸੇ ਤਰ੍ਹਾਂ ਹੀ ਪਹੁੰਚਨੇ ਆ, ਅਸਾਂ ਕੋਈ ਹੋਰ ਤਰੀਕੇ। ਔਖਿਆਂ ਸੌਖਿਆਂ ਹੀ ਪਹੁੰਚਣਾ ਬਲਕਿ ਈਸ਼ਵਰ ਜੀ, ਔਖਿਆਂ ਸੌਖਿਆਂ ਹੀ ਪਹੁੰਚਣਾ। ਬਲਕਿ ਇਹ ਹੈ ਕਿ ਉਹ ਕਹਿੰਦੇ ਨੇ ਜੀ ਉਹ ਜਿਹੜਾ ਕੋਈ ਬਹੁਤ ਸਪਿਰਿਚੁਅਲ ਹੋਵੇ ਤੇ ਉਹ ਕਹਿੰਦੇ ਨੇ ਜੀ ਇਹ ਪੁੱਜ ਗਿਆ ਹੈ, ਮਤਲਬ ਇਹ ਰੱਬ ਨੂੰ ਪੁੱਜ ਗਿਆ ਹੈ, ਰੱਬ ਦੇ ਨੇੜੇ ਪਹੁੰਚ ਗਿਆ ਹੈ। ਜੀ ਚलिए कि ਅੱਛਾ, ਇੱਕ ਗੱਲ ਐਡ ਕਰਨੀ ਸੀ, ਮਾਖਿਓਂ ਦੇ ਹਵਾਲੇ ਨਾ ਕਈ ਬੱਚਿਆਂ ਦੇ ਨਾਮ ਮਾਖਾ ਹੁੰਦੇ ਸਨ ਪੰਜਾਬ ਵਿੱਚ। ਉਹ ਤੇ ਮੁਖਤਾਰ ਤੋਂ ਵਿਗਾੜ ਕੇ ਮਾਖਾ ਕਹਿੰਦੇ ਸਨ ਨਾ। ਨਹੀਂ ਸਰ, ਮਾਖਾ ਇਹ ਮੱਖੀ ਦੇ ਮਾਨੇ, ਸ਼ਹਿਦ ਦੇ ਮਾਨੇ ਚ ਹੀ ਹੁੰਦਾ ਰਿਹਾ। ਨਹੀਂ ਨਹੀਂ, ਉਹ ਤੇ ਹੈ, ਲੇਕਿਨ ਜਿਹੜਾ ਤੁਸੀਂ ਕਹਿ ਰਹੇ, ਪਤਾ ਨਹੀਂ ਤੁਸੀਂ ਕਹਿ ਕੀ ਰਹੇ ਹੋ, ਮੈਨੂੰ ਤਾਂ ਇਹ ਨਹੀਂ ਸਮਝ ਆਈ। ਬੱਚਿਆਂ ਦੇ ਨਾਮ ਵੀ ਸ਼ਹਿਦ ਦੀ ਬੇਸ ਤੇ ਰੱਖੇ ਜਾਂਦੇ ਸਨ, ਮਾਖਾ। ਪਤਾ ਨਹੀਂ, ਜਿਸ ਮੈਂ ਮੇਰੀ ਤਰ੍ਹਾਂ ਆਬਜ਼ਰਵੇਸ਼ਨ ਅਸੀਂ ਚ ਹਨੀ ਨਹੀਂ ਕਹਿੰਦੇ ਹੈ। ਆ ਨਾ। ਨਹੀਂ ਮੇਰੀ ਹਨੀ ਸਿੰਘ ਮੇਰੀ ਤਾਂ ਹੁੰਦੇ, ਮੇਰੀ ਮੇਰੇ ਖਿਆਲ ਇਹ ਮੇਰੀ ਸ਼ਾਰਟੈਂਡ ਵਰਜ਼ਨ ਹੈ, ਮੇਰੇ ਜਿੱਦਾਂ ਇੱਥੇ ਮੇਰੀ ਮੇਰੀ ਆਬਜ਼ਰਵੇਸ਼ਨ ਚ ਨਹੀਂ ਆਇਆ ਕਿ ਕਿਸੇ ਨੇ ਮਾਖਾ ਨਾਂ ਰੱਖਿਆ ਹੋਵੇ ਸ਼ਾਇਦ ਮੈਨੇ, ਲੇਕਿਨ ਹੋ ਮੈਂ ਡਾਕਟਰ ਸਾਹਿਬ ਸਕਦਾ ਹੈ ਕਿ ਮੈਂ ਡਾਕਟਰ ਸਾਹਿਬ ਤੁਹਾਡੇ ਤੋਂ ਕਿਉਂਕਿ ਪੁਰਾਣਾ ਸੌਰੀ। चलिए कि जी हाँ जी। चलो शुरू करो। अगला श्लोक का दोहा बहुत आसान है, बड़ा पॉपुलर भी है, बड़ा गाया तो पढ़िया भी गया है। नंबर 29 मैं शुरू करना ते सारी बात एक बारी पढ़ लेंगे। रुखी सुखी खा के ठंडा पानी पी, रुखी सुखी खा के ठंडा पानी पी, वेख पराई चोपड़ी ना तरसाई जी। ਸਾਡੇ ਕੋਲ ਹੈਗਾ हाँ ये ਨੈਕਸਟ तो ਮੰਥ साफ ही ਫਰੀਦਾ है। ਰੋਟੀ ਮੇਰੀ ਕਾਠ ਦੀ, ਸਾਡੇ ਕੋਲ ਹੈਗਾ ਰੋਟੀ ਮੇਰੀ ਕਾਠ की। हाँ जी, ये 29 पढ़ने पे 28 जड़ा है वो फरीद रोटी मेरी काठ दी, हाँ, yeah, that's लादन the one. मारी Yeah, मेरी but भुख। for some reason in the Shamukh he's missing. I don't know. चलो कोई नहीं, वो भी बड़ा कीता है ਉਹ पहले ਹੈਗੀ ਹੈ part। the 28th one is ईश्वर जी वो पढ़ो हाँ, जेड़ा पढ़ो। विच छुट गया वो पूरा पढ़ो। जी जी मैं पढ़नी आ। 28 वाला। रोटी मेरी काठ दी, लादन मारी मेरी भुख, जिन्ना खादी लादन चो नहीं, लावण लादन मार नहीं, मेरी लावण। लावण मार मेरी भुख, जिन्ना खादी चोपड़ी घिने सहनगे दुख। घने सहन के दुख। घने इत्थे सहनगे मसला मैं लावण का मैं है। पढ़ दे लावण का मतलब है सालन। मैं पढ़ दिया जी। फरीदा में रोटी मेरी काठ की, लावण मेरी भुख, जिन्ना खादी चोपड़ी घने सहनगे दुख। हाँ जी, मैं पढ़ देना आगे। रोटी मेरी काठ की, लावण मेरी भुख, जिना खादी चोपड़ी घने सहनगे दुख। रोटी मेरी काठ की, लावन मेरी भुख, जिना खादी चोपड़ी घने सहंगे दुख। मैं पढ़ देना। रोटी मेरी काठ दी, लावन मेरी भुख, जे ना खादी चोपड़ी घने सहनगे दुख। हाँ है तो साफ ही। रोटी मेरी काठ दी मतलब मेरी रोटी जिहड़ी है लकड़ी दी है। काठ का मतलब लकड़ी है। लावण मेरी भुख कि ਉਹਦਾ ਸਾਲਣ ਜਿਹੜਾ ਹੈ ਉਹਦੇ ਨਾਲ ਉਹ ਮੇਰੀ ਭੁੱਖ ਹੈ। ਮੇਰੀ ਭੁੱਖ ਹੀ ਮੇਰਾ ਸਾਲਣ ਹੈ। ਜਿੰਨਾ ਖਾਦੀ ਚੋਪੜੀ, ਜਿਨ੍ਹਾਂ ਨੇ ਘਿਓ ਨਾਲ ਜਾਂ ਮੱਖਣ ਨਾਲ ਰੋਟੀ ਨੂੰ ਚੋਪੜ ਕੇ ਖਾਦਾ ਹੈ, ਸਾਰੇ ਨੇ ਜੋ ਉਹ
घने सहणगे दुख, घने का मतलब बहुत ज्यादा, ਉਹ ਉਹਨਾਂ ਨੂੰ ਬੜੀਆਂ ਮੁਸੀਬਤਾਂ ਆਉਣਗੀਆਂ ਅੱਗੇ। ਇਹ ਡਾਕਟਰ ਸਾਹਿਬ ਦੋਹਾ ਕੋਟ ਕੀਤਾ ਜਾਂਦਾ ਬਹੁਤ ਜ਼ਿਆਦਾ ਇਹ ਆਰਗੇਨਾਈਜ਼ਡ ਰਿਲੀਜਨ ਦੇ ਜਿਹੜੇ ਪ੍ਰੀਚਰਸ ਨੇ ਕਿ ਘਨੇ ਸਹਿਣਗੇ ਦੁੱਖ, ਕਿ ਜੀ ਇਹ ਜਿਹੜੀ ਥਿਊਰੀ ਆਫ ਆਈਡੀਅਲਿਜ਼ਮ ਹੈ ਇਹ ਉਧਰ ਮਰਨ ਤੋਂ ਬਾਅਦ ਜਿਹੜੀ ਦੁਨੀਆ ਇੱਕ ਉਧਰ ਹਵਾਲਾ ਦਿੱਤਾ ਜਾ ਰਿਹਾ ਕਿ ਉੱਥੇ ਇਹਨਾਂ ਨੂੰ ਜਾ ਕੇ ਨਾ ਇਹਨਾਂ ਨੂੰ ਟੀਕੇ ਲੱਗਣਗੇ। ਉਧਰ ਰੋਸ਼ਨੀ ਪਾਵਨ ਨੂੰ ਕਿਸ ਤਰ੍ਹਾਂ ਇੰਟਰਪ੍ਰੀਟ ਕਰੀ, ਕਿਉਂਕਿ ਮਤਲਬ ਤੁਹਾਡੀ ਜੇ ਤੁਸੀਂ ਇਹਨੂੰ ਆਪਣਾ ਕਨਵੈਨਸ਼ਨਲ ਤਰੀਕੇ ਨਾਲ ਕਹੋਗੇ ਤੇ ਇਹੋ ਹੀ ਹੈ ਕਿ ਆਪਣਾ ਅੱਗੇ ਜਾ ਕੇ ਇਹ ਹੋਏਗਾ। ਤੇ ਜੇ ਤੁਸੀਂ ਨਾਨ ਟ੍ਰੈਡੀਸ਼ਨਲ ਤਰੀਕੇ ਨਾਲ ਵੀ ਕਰੋ ਤੇ ਫਿਰ ਵੀ ਇਹਦਾ ਮਤਲਬ ਇਹ ਹੈ ਕਿ ਜਿਹੜੀ ਚੋਪੜੀ ਖਾਂਦੇ ਨੇ ਉਹਨਾਂ ਨੂੰ ਦੁੱਖ ਵੀ ਬਹੁਤੇ ਉਹਨਾਂ ਨੂੰ ਹੀ ਆਉਂਦੇ ਨੇ। ਮਿਸਾਲ ਦੇ ਤੌਰ ਤੇ ਬਾਦਸ਼ਾਹ ਸਭ ਤੋਂ ਵੱਡੀ ਹਸਤੀ ਹੁੰਦੀ ਹੈ ਫੀਊਡਲ ਸਮਾਜ ਦੇ ਵਿੱਚ, ਲੇਕਿਨ ਬਾਦਸ਼ਾਹ ਕਾਇਮ ਰੱਖਣ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਨੇ। ਕੋਈ ਕਿਸੇ ਨੂੰ ਕਤਲ ਕਰ ਰਿਹਾ, ਕੋਈ ਕਿਸੇ ਨੂੰ ਕਤਲ ਕਰ ਰਿਹਾ ਹੈ, ਤੇ ਉਹ ਬਾਦਸ਼ਾਹ ਬਣ ਲਈ ਵੀ ਜਿੰਨੇ ਦੁੱਖ ਸਹਿਣੇ ਪੈਂਦੇ ਨੇ, ਇਹ ਉਹਦੇ ਵੱਲ ਵੀ ਇਸ਼ਾਰਾ ਹੈ। ਯਾਨੀ ਜਿੰਨਾ ਤੁਸੀਂ ਆਪਣਾ ਜ਼ਿੰਦਗੀ ਨੂੰ ਜਾਂ ਲਾਈਫ ਨੂੰ ਲਗਜ਼ੂਰੀ ਰੱਖੋਗੇ ਤੁਹਾਨੂੰ ਓਨੀ ਪੇਨ ਵੀ ਸਹਿਣ ਲਈ ਤਿਆਰ ਰਹਿਣਾ ਚਾਹੀਦਾ ਹੈ। ਆਹੋ, ਨਹੀਂ ਮਤਲਬ ਇਹ ਹੈ ਕਿ ਪਹਿਲੇ ਤੇ ਗੱਲ ਇਹ ਹੈ ਕਿ ਇਹ ਸਿੱਧੀ ਗੱਲ ਇਹ ਹੈ ਕਿ ਇਹ ਜਿਹੜੀਆਂ ਵਸਤਾਂ ਨੇ ਇਹ ਬਾਬਾ ਫਰੀਦ ਦੇ ਸਮਾਜ ਦੇ ਵਿੱਚ ਇਹ ਸਿਰਫ ਵੱਡੇ ਜ਼ਿਮੀਂਦਾਰ ਤੇ ਮਾਲਕ ਲੋਕ ਜਿਹੜੇ ਨੇ ਉਹਨਾਂ ਦੇ ਹਿੱਸੇ 'ਚ ਹੀ ਹੁੰਦੀਆਂ ਸਨ, ਤੇ ਜਿਹੜਾ ਆਮ ਬੰਦਾ ਜਾਂ ਮਜ਼ਦੂਰ ਹੈ ਜਾਂ ਜਿਹੜਾ ਵਾਹੀ ਕਰਦਾ ਹੈ ਉਹਨੂੰ ਤੇ ਨਹੀਂ ਸੀ ਸਾਰਾ ਕੁਝ ਮਿਲਦਾ ਨਾ। ਤੇ ਲਿਹਾਜ਼ਾ ਜਿਹੜਾ ਉੱਪਰ ਬੈਠਾ ਹੈ ਇਹ ਸਭ ਕੁਝ ਮੁਫਤ 'ਚ ਖਾਈ ਜਾ ਰਿਹਾ ਹੈ, ਉਹਨੂੰ ਮੁਸੀਬਤਾਂ ਬਹੁਤੀਆਂ ਉਹਨੂੰ ਹੀ ਆਉਣੀਆਂ। ਦੇਖੋ ਨਾ ਸਰ ਜੀ, ਆਪਾਂ ਇਸ ਤਰ੍ਹਾਂ ਤੁਸੀਂ ਅਗਰ ਇੰਡੀਅਨ ਹਿਸਟਰੀ ਨੂੰ ਦੇਖ ਲਓ, ਮੁਗਲਾਂ ਦੀ ਹਿਸਟਰੀ ਨੂੰ ਦੇਖ ਲਓ, ਤੇ ਇੱਕ ਭਰਾ ਨੇ ਦੂਸਰੇ ਨੂੰ ਮਾਰਤਾ, ਤੀਸਰੇ ਨੂੰ ਮਾਰਤਾ, ਚੌਥੇ ਨੂੰ ਮਾਰਤਾ। ਮਤਲਬ ਇਹ ਹੈ ਕਿ ਬਾਦਸ਼ਾਹੀ ਲਈ ਕਿੰਨੇ ਕਿੰਨੇ ਪਾਪੜ ਵੇਲਣੇ ਪੈਂਦੇ ਨੇ। ਸਰ ਜੀ, ਆਪਾਂ ਥੋੜਾ ਜਿਹਾ ਇਸ ਤਰ੍ਹਾਂ ਕਹਿ ਸਕਦੇ ਹਾਂ, ਆਈ ਮੀਨ ਇਫ ਯੂ ਡੋਂਟ ਲੁੱਕ ਐਟ ਇਟ ਲਿਟਰਲੀ, ਕਿ ਵੀ ਜਿਹੜਾ ਗਿਆਨ ਪ੍ਰਾਪਤੀ ਦਾ ਪੈਂਡਾ ਹੈ ਨਾ ਉਹ ਔਖਾ ਹੈ। ਇਟਸ ਜਸਟ ਲਾਈਕ ਕਿ ਜਿੱਦਾਂ ਤੁਸੀਂ ਇੱਕ ਕਾਟ ਦੀ ਰੋਟੀ ਖਾਣੀ, ਪਰ ਲੇਕਿਨ ਜੇ ਤੁਹਾਨੂੰ ਉਸ ਚੀਜ਼ ਦੀ ਪਾਉਣ ਦੀ ਭੁੱਖ ਹੋਵੇ, ਜੇ ਤੁਹਾਨੂੰ ਆਪਣੀ ਇਨਲਾਈਟਨਮੈਂਟ ਪਾਉਣ ਦੀ ਭੁੱਖ ਹੋਵੇ, ਤਾਂ ਉਹ ਤੁਹਾਡਾ ਲਾਵਣ ਬਣ ਜਾਂਦਾ ਹੈ ਔਰ ਤੁਸੀਂ ਰੋਟੀ ਉਹ ਖਾਂਦੇ ਹੋ, ਭਾਵੇਂ ਉਹ ਕਿੰਨੀ ਸਖਤ ਹੈ। ਉਹ ਇਟ ਗਿਵਸ ਯੂ, ਉਹ ਤੁਹਾਨੂੰ ਭੁੱਖ ਦਿੰਦਾ ਉਸ ਰਸਤੇ ਤੇ ਚੱਲਣ ਦੀ। ਹਾਂ, ਮੈਂ ਵੀ ਵੈਸੇ ਇਸੇ ਤਰ੍ਹਾਂ ਸੋਚ ਰਿਹਾ ਸੀ ਕਿ ਜਿਹੜੀ ਭੁੱਖ ਹੈ ਤੁਹਾਨੂੰ, ਜਿਹਨੂੰ ਆਪਾਂ ਆਮ ਜ਼ਿੰਦਗੀ 'ਚ ਕਹਿੰਦੇ ਕਿ ਹੰਗਰ ਹੈ ਇਸ ਬੰਦੇ ਦੇ ਅੰਦਰ ਕਾਮਯਾਬ ਹੋਣ ਦੀ, ਭਾਵੇਂ ਸੁਸਾਇਟੀ ਦੇ ਵਿੱਚ ਕਾਮਯਾਬ ਹੋਣਾ, ਭਾਵੇਂ ਤੁਸੀਂ ਆਪਣੇ ਯਾਰ ਨੂੰ, ਮੁਰਸ਼ਿਦ ਜਾਂ ਰੱਬ ਨੂੰ ਮਿਲਣ ਦੀ ਤੁਹਾਡੀ ਤਾਂਘ ਹੈ ਕਿਸੇ ਨੂੰ, ਜਾਂ ਪੈਸ਼ਨ ਹੈ, ਜਾਂ ਲੱਭਣ ਦੀ ਜਿਹੜੀ ਤੁਹਾਨੂੰ ਇੱਕ ਕਿਸਮ ਦੀ ਤਲਬ ਹੈ, ਜੇ ਤੁਹਾਡੇ ਅੰਦਰ ਉਹ ਭੁੱਖ ਨਹੀਂ, ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਹੁਣ ਜਿਹੜੇ ਐਸ਼ੋ ਇਸ਼ਰਤ ਦੀ ਜ਼ਿੰਦਗੀ ਗੁਜ਼ਾਰ ਰਹੇ ਨੇ ਉਹਨਾਂ ਅੰਦਰ ਭੁੱਖ ਨਹੀਂ, ਉਹ ਕਾਮਯਾਬ ਨਹੀਂ ਹੋ ਸਕਦੇ। ਇਹਦੇ ਬਾਰੇ ਤਾਂ ਵਾਰਿਸ ਸ਼ਾਹ ਵੀ ਲਿਖਦਾ ਕਿ ਵਾਰਿਸ ਸ਼ਾਹ ਨਾ ਹੋਵੇ ਪਿਆਸ ਅੰਦਰ, ਤਾਂ ਸ਼ੀਸ਼ੇ ਸ਼ਰਬਤਾਂ ਦੇ ਨਾ ਹੀ ਛੇੜੀਏ। ਜੇ ਅੰਦਰ ਤੁਹਾਡੇ ਭੁੱਖ ਹੀ ਨਹੀਂ ਕਾਮਯਾਬੀ ਲਈ ਜਾਂ ਕੋਈ ਵੀ ਚੀਜ਼ ਪਾਉਣ ਲਈ, ਤੇ ਐਸ਼ੋ ਐਸ਼ਰਤ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਭੁੱਖ ਨਹੀਂ ਹੈ ਤਾਂ ਕਰੋ, ਪਰ ਭੁੱਖ ਨਹੀਂ। ਵਾਰਿਸ ਸ਼ਾਹ, ਜੇ ਪਿਆਸ ਨਾ ਹੋਵੇ ਅੰਦਰ, ਸ਼ੀਸ਼ੇ ਸ਼ਰਬਤਾਂ ਦੇ ਨਹੀਂ ਖੇੜੀਏ ਨਹੀਂ। ਹਾਂਜੀ, ਪਿਆਸ ਹੋਣੀ ਚਾਹੀਦੀ ਅੰਦਰ।
ਹਾਂ ਮੇਰੇ ਕੋਲ ਸੋ ਤਾਂ ਇਸ ਮਹਿਮਾਨ ਇਹੀ ਆ ਗਏ ਨੇ ਤੇ ਇਸ ਵਾਸਤੇ ਤੁਸੀਂ ਜਾਰੀ ਰੱਖੋ। ਨਹੀਂ, ਸੋ ਫਿਰ ਮਜ਼ਾ ਨਹੀਂ ਆਉਂਦਾ, ਫਿਰ ਅਸੀਂ ਅੱਗੇ ਕੀ ਖਿਆਲ ਹੈ ਤੁਹਾਡਾ ਸਾਰਿਆਂ ਦਾ ਵੀ? ਅਮਰਜੀਤ ਜੀ, ਮੈਂ ਤੁਹਾਨੂੰ ਬਣਾਇਆ ਸੀ ਹੋਸਟ ਕਿਉਂਕਿ ਮੈਂ ਜਾਣਾ ਪੈ ਰਿਹਾ ਡ੍ਰੌਪ ਕਰਨਾ ਸੀ ਆਪਣੇ ਬੇਟੇ ਨੂੰ, ਤੇ ਆਈ ਥਿੰਕ ਅਸੀਂ ਨੈਕਸਟ ਟਾਈਮ ਫਿਰ ਮੀਟ ਕਰ ਰਹੇ ਹਾਂ ਫਿਰ। ਕੀ ਖਿਆਲ ਹੈ ਸਾਰਿਆਂ ਦਾ? ਠੀਕ ਹੈ ਫਿਰ। ਹਾਂ, ਠੀਕ ਹੈ ਠੀਕ ਹੈ ਡਾਕਟਰ ਸਰ ਸਾਹਿਬ, ਥੈਂਕ ਯੂ ਵੈਰੀ ਮਚ। ਓਕੇ ਜੀ, ਅਸੀਂ ਥੈਂਕ ਯੂ ਇਕੱਠੇ ਸੋ ਵੀ ਮਚ। ਹਾਂਜੀ, ਥੈਂਕ ਯੂ ਵੈਰੀ ਮਚ। ਰੱਬ ਅਮਰਜੀਤ ਰੱਬ ਰੱਖ। stop ਕਰਦੇ ਵੀਡੀਓ, ਮੈਂ ਤੁਹਾਨੂੰ ਹੋਸਟ ਬਣਾਤਾ ਸੀ। ਓਕੇ, ਥੈਂਕ ਯੂ ਜੀ। ਅਮਰਜੀਤ ਜੀ ਤੁਸੀਂ ਸਟਾਪ ਕਰ ਦੇਣਾ ਵੀਡੀਓ।